ਜੀ, ਅਗਲੀ ਖਬਰ ਅੱਜ ਕੈਲੀਫੋਰਨੀਆ ਦੇ ਵਿੱਚ ਇੱਕ 4.1 ਮੈਗਨੀਚਿਊਡ ਦਾ ਭੂਚਾਲ ਆਇਆ ਰੀਓਡੈਲ ਏਰੀਏ ਦੇ ਵਿੱਚ, ਵੈਸਟ ਆਫ ਰੀਓਡੈਲ, ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਯੂਨਾਈਟਿਡ ਸਟੇਟਸ ਜੂਲੋਜੀਕਲ ਸਰਵੇ ਦੇ ਮੁਤਾਬਕ ਇਹ ਭੂਚਾਲ 8:16 ਤੇ ਆਇਆ, ਜੋ ਕਿ 5 ਮੀਲ ਵੈਸਟ ਆਫ ਰੀਓਡੈਲ ਤੇ 22 ਮੀਲ ਸਾਊਥ ਆਫ ਜਰੇਕਾ ਹੈਗਾ। ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ। ਜੀ ਇਸ ਦੇ ਨਾਲ ਸੰਬੰਧਿਤ ਜੇ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੈਦਰ ਦੇ ਵਿੱਚ ਨਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਸਪਰਿੰਗ ਹੀਟ ਵੇਵ ਇੱਕ ਹੋਰ ਆ ਰਹੀ ਆ। 90 ਡਿਗਰੀ ਦੇ ਵਿਚਾਲੇ ਕਹਿੰਦੇ ਆ ਵੀ ਉਸ ਤੋਂ ਉੱਤੇ ਤਾਪਮਾਨ ਜਾ ਸਕਦਾ ਹੈ ਨਦਰਨ ਕੈਲੀਫੋਰਨੀਆ ਦੇ ਵਿੱਚ। ਸੀਜ਼ਨਲ ਐਵਰੇਜ ਇੱਥੇ 70 ਡਿਗਰੀ ਦੇ ਇਰਦ ਗਿਰਦ ਜਿਹੜੀ ਉਹ ਰਹਿੰਦੀ ਆ, ਪਰ ਤਾਪਮਾਨ ਆਮ ਦੇ ਨਾਲੋਂ ਸੀਜ਼ਨਲ ਐਵਰੇਜ ਦੇ ਨਾਲੋਂ 20 ਡਿਗਰੀ ਵੱਧ ਹੋ ਸਕਦਾ ਆ। ਇਹ ਦੂਸਰੀ ਵੇਵ ਆਲਰੇਡੀ ਆ ਰਹੀ ਆ। 2 ਹਫ਼ਤੇ ਪਹਿਲਾਂ ਵੀ ਇੱਥੇ ਇੱਕ ਗਰਮੀ ਦੇ ਅਹਿਸਾਸ ਦਿਖ ਗਏ ਜਦੋਂ 80 ਡਿਗਰੀ ਤੋਂ ਉੱਤੇ ਤਾਪਮਾਨ ਚਲਾ ਗਿਆ ਸੀਗਾ। ਫੋਰਕਾਸਟ ਇਹੀ ਸੰਭਾਵਨਾ ਪ੍ਰਗਟਾ ਰਹੇ ਨੇ, ਫਰਾਈਡੇ ਤੱਕ 90 ਡਿਗਰੀ ਤੋਂ ਉੱਤੇ ਟੈਂਪਰੇਚਰ ਹੋਊਗਾ, ਪਰ ਵੀਕਐਂਡ ਦੇ ਵਿੱਚ 80s ਦੇ ਵਿੱਚ ਆ ਜਾਵੇਗਾ। ਕਹਿੰਦੇ ਵੀ ਅਪ੍ਰੈਲ ਦੇ ਸ਼ੁਰੂਆਤ ਦੇ ਵਿੱਚ ਐਵਰੇਜ ਹਾਈ ਜਿਹੜਾ ਯੂਜਲੀ 72 ਡਿਗਰੀ ਤੱਕ ਦੇਖਿਆ ਗਿਆ ਆ। ਆਲ ਟਾਈਮ ਰੈਕਰਡ ਜਿਹੜੇ ਡਾਊਨਟਾਊਨ ਸੈਕਰਾਮੈਂਟੋ ਦੇ ਆ, ਉਹ ਇੱਕ ਵਾਰੀ ਅਪ੍ਰੈਲ 7 ਤੇ ਅਪ੍ਰੈਲ 8 ਨੂੰ 91 ਡਿਗਰੀ ਹੋਏ ਸੀ 1999 ਸੰਨ ਦੇ ਵਿੱਚ। ਸੋ ਕਹਿੰਦੇ ਵੀ ਉਸ ਨੂੰ ਇਹ ਮਾਰ ਕਰ ਸਕਦੇ ਹੈਗੇ ਆ। ਸੋ ਗੰਭੀਰ ਆ ਰਹੀ ਜਿਹੜੀ ਗਰਮੀ ਆ, ਅਚਾਨਕ ਕਹਿ ਸਕਦੇ ਆ ਤੇਜ਼ੀ ਦੇ ਨਾਲ ਆ ਰਹੀ ਗਰਮੀ ਆ, ਉਸ ਤੋਂ ਸਾਰਿਆਂ ਨੂੰ ਬਚਣ ਦੇ ਲਈ ਨਿਰਦੇਸ਼ ਦੇ ਰਹੇ ਨੇ। ਜੀ ਬਿਲਕੁਲ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਡਰਾਊਟ ਆ ਉਹ ਆਪਾਂ ਕਿਸੇ ਦਿਨ ਖਬਰ ਸਾਂਝੀ ਕਰਾਂਗੇ। ਬਹੁਤ ਹੀ ਬੁਰੀ ਸਿਚੁਏਸ਼ਨ ਦੇ ਵਿੱਚ ਕੈਲੀਫੋਰਨੀਆ ਜਾ ਰਿਹਾ ਹੈ ਕਲਾਈਮੇਟ ਚੇਂਜ ਨੂੰ ਲੈ ਕੇ। ਕਹਿੰਦੇ ਵੀ ਸੰਨ 2040 ਤੱਕ ਲਗਭਗ 10% ਜਿਹੜੀ ਫਾਰਮਿੰਗ ਲੈਂਡ ਆ, ਜਿੱਥੇ ਵਧੀਆ ਖੇਤੀ ਹੁੰਦੀ ਆ, 5 ਲੱਖ ਏਕੜ ਦੇ ਕਰੀਬ, ਉਹ ਕਿਸਾਨਾਂ ਨੂੰ ਖਾਲੀ ਛੱਡਣੀ ਪਊਗੀ, ਜੋ ਸਿਚੁਏਸ਼ਨ ਹੁਣ ਚੱਲ ਰਹੀ ਹੈਗੀ ਆ। ਹੀਟ ਡੇਜ਼ ਉੱਦਾਂ ਵੀ ਵੈਸੇ ਆ ਰਹੇ ਆ। ਟੈਂਪਰੇਚਰ 100 ਡਿਗਰੀ ਤੋਂ ਲੈ ਕੇ 105 ਡਿਗਰੀ ਟਾਈਮ ਵੱਧ ਜਾਊਗਾ। ਕਈ ਜਗ੍ਹਾ ਤੇ 15 ਟਾਈਮਸ ਮੋਰ ਫਰੀਕੁਐਂਟ ਹੋਊਗਾ, ਜੋ ਕਿ ਜਿਹੜੇ ਉੱਥੇ ਵਰਕਰਸ ਆ, ਵੈਲੀ 'ਚ ਫਾਰਮ ਵਰਕਰਸ ਆ ਕੰਮ ਕਰਦੇ, ਉਹਨਾਂ ਦੀ ਸਿਹਤ ਦੇ ਉੱਤੇ ਵੀ ਅਸਰ ਪਾਊਗਾ। ਬਹੁਤ ਸਾਰੇ ਜਿਹੜੇ ਵੈਲ ਆ, ਖੂਹ ਆ, ਜਿਹੜੇ ਟਿਊਬਵੈਲ ਆ, ਉਹ ਸੁੱਕਣੇ ਸ਼ੁਰੂ ਹੋ ਗਏ ਆ। ਪਿਛਲੇ ਸਾਲਾਂ ਦੇ ਵਿੱਚ ਵੀ 3 ਸਾਲ ਪਹਿਲਾਂ ਵੀ ਬਹੁਤ ਜਿਹੜੇ ਵੈਲ ਸੀ ਉਹ ਡਰਾਈ ਹੋ ਗਿਆ ਸੀ, ਤੇ ਹਜ਼ਾਰਾਂ ਡਾਲਰ ਲਾ ਕੇ ਦੁਆਰਾ ਕੀ ਹਜ਼ਾਰ ਫੁੱਟ 1400 ਫੁੱਟ ਡੂੰਘੇ ਤੱਕ ਵੀ ਟਿਊਬਵੈਲ ਜਿਹੜੇ ਆ ਉਹ ਸਨ ਮੈਕੀਨ ਵੈਲੀ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਐਂਜਲ ਸੈਂਟੀਆਗੋ ਫਰਨਾਂਡੇਜ਼, ਇਹ ਪੋਸਟ ਡਾਕਟਰਲ ਸਕਾਲਰ ਹੈਗੇ ਐਨਵਾਇਰਨਮੈਂਟਲ ਸਿਸਟਮ ਐਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਮਰਸਡ। ਉਹ ਕਹਿੰਦੇ ਆ ਵੀ ਕਲਾਈਮੇਟ ਚੇਂਜ ਨੇ ਟੋਟਲੀ ਕੰਡੀਸ਼ਨ ਨੂੰ ਵਰਸ ਕਰ ਦੇਣਾ ਹੈਗਾ ਆ। ਉਹ ਇੱਕ ਵਰਚੁਅਲ ਪੈਨਲ ਚੱਲ ਰਿਹਾ ਸੀ ਵਾਟਰ ਹੱਬ ਦੇ ਉੱਤੇ, ਜਿੱਥੇ ਉਹ ਬੋਲ ਰਹੇ ਸੀ। ਜੀ ਬਿਲਕੁਲ। ਸਮਾਂ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦੀ ਜਿਹੜਾ ਉਹ ਸਮਾਪਤੀ ਦਾ ਆ। ਜਾਣ ਤੋਂ ਪਹਿਲਾਂ ਜੇ ਆਪਾਂ ਮਾਰਕੀਟਸ ਦੀ ਗੱਲ ਕਰਦੇ ਜਾਈਏ ਇਕਨੋਮੀ ਦੇ ਉੱਤੇ, ਤਾਂ ਅੱਜ ਡਾਓ ਜੋਨਸ ਦੇ ਵਿੱਚ 103 ਪੁਆਇੰਟਾਂ ਦਾ ਜਿਹੜੀ ਚੜ੍ਹਤ ਆ ਉਹ ਦਰਜ ਕੀਤੀ ਗਈ, 34,922 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 37 ਪੁਆਇੰਟ ਵੱਧ ਕੇ 4582 ਦੇ ਉੱਤੇ ਬੰਦ ਹੋਇਆ। ਨੈਸਡੈਕ 271 ਪੁਆਇੰਟ ਵੱਧ ਕੇ 14,532 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1936 ਪ੍ਰਤੀ ਆਉਂਸ ਤੇ ਕੱਚੇ ਤੇਲ ਦੀ ਕੀਮਤ $105 ਪ੍ਰਤੀ ਬੈਰਲ ਤੇ ਜਾ ਰਹੀ ਆ। ਸੋ ਤੇਲ ਦੇ ਬਾਬਤ ਇਹ ਦੱਸ ਜਾਈਏ, 6 ਮਹੀਨੇ ਲਈ ਐਵਰੀਡੇ 1 ਮਿਲੀਅਨ ਬੈਰਲ ਜਿਹੜਾ ਤੇਲ ਆ ਉਹ ਤੇਲ ਭੰਡਾਰ ਦੇ ਵਿੱਚੋਂ ਵੰਡਿਆ ਜਾਊਗਾ। ਰਿਫਾਈਨਰੀਜ਼ ਤੱਕ ਪਹੁੰਚਣ ਨੂੰ ਉਸ ਨੂੰ ਸਮਾਂ ਲੱਗੇਗਾ। ਸੋ ਹੋਪਫੁਲੀ ਆਉਣ ਵਾਲੇ ਹਫ਼ਤੇ 2 ਹਫ਼ਤਿਆਂ ਬਾਅਦ ਤੇਲ ਦੇ ਪ੍ਰਾਈਸਿਸ ਆ ਉਹ ਥੋੜ੍ਹੇ ਘਟਣ। ਉਧਰ 10 ਈਅਰ ਯੀਲਡ 2.38% ਦੇ ਉੱਤੇ ਜਿਹੜੀ ਉਹ ਰਹੀ, ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 46,515 ਦੇ ਉੱਤੇ ਰਿਹਾ। ਜੀ ਸੋ ਬਿਲਕੁਲ। JP ਮੋਰਗਨ ਦੇ CEO ਜੇਮੀ ਡਾਇਮੰਡਸ, ਉਹਨਾਂ ਨੇ ਕਿਹਾ ਕਿ ਰਸ਼ੀਆ ਯੂਕਰੇਨ ਵਾਰ ਦੇ ਨਾਲ ਇਨਫਲੇਸ਼ਨ ਇੱਕ ਅਨਪ੍ਰੈਸੀਡੈਂਟਡ ਇਕਨੋਮਿਕ ਇੰਪੈਕਟ ਕਰੂਗੀ, ਬਹੁਤ ਵੱਡਾ ਇੰਪੈਕਟ ਕਰੂਗੀ। ਕਹਿੰਦੇ ਹਜੇ ਅਸੀਂ ਇਹ ਦੇਖਿਆ ਨਹੀਂ, ਹਜੇ ਇਹਦੀ ਸ਼ੁਰੂਆਤ ਹੋਣੀ ਆ। ਫਾਈਨੈਂਸ਼ੀਅਲ ਮਾਰਕੀਟਸ ਪੂਰੇ ਗਲੋਬਲੀ ਜਿਹੜਾ ਉਹ ਤੇ ਅਸਰ ਹੋਊਗਾ। ਸਪਲਾਈ ਚੇਨ ਤਾਂ ਕਹਿੰਦੇ ਆਲਰੇਡੀ
ਗਲੋਬਲੀ ਪੂਰੀ ਤਰ੍ਹਾਂ ਜਿਹੜੀ ਤਹਿ-ਨਹਿਸ ਹੋਈ ਪਈ ਹੈਗੀ ਆ। ਸੋ JP Morgan ਦੇ CEO ਜੇਮੀ ਡਾਇਮੰਡਸ ਕਹਿੰਦੇ ਆ worst is yet to come। ਸੋ ਇਹ ਕਾਫੀ ਬੁਰੀ ਇਕਨੋਮੀ ਦੀ ਜਿਹੜੀ ਨਿਊਜ਼ ਆ ਇਸ ਆਰਗੇਨਾਈਜੇਸ਼ਨ ਦੇ CEO ਵੱਲੋਂ। ਇੱਕ $US ਦੀ ਕੀਮਤ ਇੰਡੀਆ ਦੇ 75 ਰੁਪਏ ਤੇ 47 ਪੈਸੇ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਪ੍ਰੋਗਰਾਮ